ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 28 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ, ਜਿਹੜਾ ਸ਼ਾਮ ਦਾ ਕੈਲੀਫੋਰਨੀਆ ਅਪਡੇਟ ਅਮਰੀਕਾ ਪ੍ਰੋਗਰਾਮ ਆ, ਉਸ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜ਼ੇ ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਦੇ ਜੇ ਟਿਰਕੀਆਣਾ, ਘੋਲੀਆ ਟਰੱਕ ਡਰਾਈਵਿੰਗ ਸਕੂਲ, ਐਂਟੀਲੋਪ ਟਰੱਕ ਸਟਾਪ, ਗੁਰਦੀਪ ਨਾਹਲ ਤੇ ਹੋਠੀ ਫਰੇਟ ਲਾਈਨ ਵਾਲੇ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲਾਂ ਆਪਾਂ ਗੁੱਡ ਖਬਰ ਸਾਂਝੀ ਕਰਦੇ ਜਾਈਏ ਵੀ ਕੈਲੀਫੋਰਨੀਆ ਦੇ ਸਿਆਰਾ ਨਵਾਡਾ ਵਾਲੀਆਂ ਜਿਹੜੀਆਂ ਪਹਾੜੀਆਂ ਆ, ਉੱਥੇ 17 ਫੁੱਟ ਤੱਕ ਸਨੋ ਪਈ ਆ। ਸੋ ਬਹੁਤ ਹੀ ਇਹ ਵਧੀਆ ਨਿਊਜ਼ ਆਈ ਆ। ਇਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਜਿਹੜਾ ਡਰਾਊਟ ਚੱਲ ਰਿਹਾ ਉਹਦੇ ਉੱਤੇ ਕਾਫੀ ਅਸਰ ਪਊਗਾ। ਅੱਜ ਤੱਕ 202 ਇੰਚ ਸਨੋ, ਜਿਹੜੀ ਕਿ 17 ਫੁੱਟ ਦੇ ਕਰੀਬ ਬਣਦੀ ਆ, ਉਹ ਪੈ ਚੁੱਕੀ ਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਸੈਂਟਰਲ ਸਿਆਰਾ ਸਨੋ ਲੈਬੋਰੇਟਰੀ ਵੱਲੋਂ ਇਹ ਦੱਸਿਆ ਗਿਆ ਆ। ਜਿਹੜੀ ਸੈਕਰਾਮੈਂਟੋ ਦੇ ਲਾਗੇ ਉਹਨਾਂ ਨੇ ਡੋਨਰ ਪਾਸ ਦੇ ਉੱਤੇ ਸੈਟਅਪ ਕੀਤੀ ਹੋਈ ਆ, ਕਿਉਂਕਿ ਕੈਲੀਫੋਰਨੀਆ ਪਿਛਲੇ ਕਈ ਮਹੀਨਿਆਂ ਤੋਂ ਡਰਾਊਟ ਦੇ ਵਿੱਚ ਸੀ। ਆਉਣ ਵਾਲਾ ਸਮਾਂ ਬੜਾ ਖਤਰਨਾਕ ਲੱਗਦਾ ਸੀ। ਸੋ ਹੁਣ ਸਾਇੰਟਿਸਟ ਇਹ ਬਿਲੀਵ ਕਰਦੇ ਆ ਵੀ ਇਹਦੇ ਨਾਲ ਕਾਫੀ ਅਸਰ ਪਊਗਾ ਡਰਾਊਟ ਨੂੰ ਘਟਾਉਣ ਦੇ ਵਿੱਚ, ਈਵਨ ਦੋ ਹਜੇ ਵੀ ਬਹੁਤ ਜ਼ਿਆਦਾ ਮੀਂਹ ਦੀ ਜ਼ਰੂਰਤ ਆ। ਮੀਂਹ ਬੇ ਏਰੀਏ ਵਿੱਚ, ਸਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਪਿਆ ਹੈਗਾ। ਕਹਿੰਦੇ ਵੀ 2017 ਚ 238 ਇੰਚ ਸਨੋ ਪਈ ਸੀ, ਹੁਣ 212 ਇੰਚ ਤੱਕ ਪੈ ਚੁੱਕੀ ਹੈਗੀ। ਰੈਕਡ 1970 ਦੇ ਵਿੱਚ ਬਣਿਆ ਸੀਗਾ। ਨਵਾਂ ਜਿਹੜਾ ਰੈਕਡ ਬਣਿਆ ਦਸੰਬਰ ਦਾ 193.7 ਇੰਚ। ਇਹ 24 ਆਵਰ ਆਫੀਸ਼ੀਅਲਸ ਜਿਹੜੇ ਹੈਗੇ ਆ ਇਸ ਲੈਬ ਦੇ, ਉਹਨਾਂ ਨੇ ਦੱਸਿਆ ਹੈਗਾ। ਸੋ ਇਹ ਬਹੁਤ ਹੀ ਵਧੀਆ ਖਬਰ ਕੈਲੀਫੋਰਨੀਆ ਦੇ ਲਈ ਆਈ ਹੈਗੀ ਆ। ਸਿਆਰਾ ਨਵਾਡਾਜ਼ ਮਾਊਂਟੇਨ ਜਿਹੜੇ ਆ, ਉਹ 30% ਕੈਲੀਫੋਰਨੀਆ ਦਾ ਜਿਹੜਾ ਫਰੈਸ਼ ਵਾਟਰ ਸਪਲਾਈ ਹੁੰਦਾ ਲੋਕਾਂ ਦੇ ਪੀਣ ਲਈ, ਉਹਦਾ ਹਿੱਸਾ ਹੈਗੇ ਆ। ਸੋ ਬਹੁਤ ਵੱਡਾ ਹਿੱਸਾ ਆ, 30% ਪਾਣੀ ਜਿੱਥੋਂ ਆਉਂਦਾ ਹੈਗਾ। ਲੇਕ ਔਰੋਵਿਲ ਇੱਕ ਟਾਈਮ ਦੇ ਉੱਤੇ ਬੜੀ ਫਲੱਡ ਹੋਣ ਵਾਲੀ ਸੀ। ਕਈ ਸਾਲ ਪਹਿਲਾਂ ਕਹਿੰਦੇ ਸੀ ਵੀ ਡੈਮ ਟੁੱਟ ਸਕਦਾ ਆ, ਫਲੱਡਿੰਗ ਹੋ ਸਕਦੀ ਆ। ਫਿਰ ਇੱਕਦਮ ਸੁੱਕ ਗਈ, ਸੁੱਕਣ ਵਾਲਾ ਹੀ ਕੰਮ ਪੂਰਾ ਹੋਇਆ ਸੀ। ਹੁਣ ਰਾਈਟ ਨਾਓ 37% ਫੁੱਲ ਹੈਗੀ ਆ। ਕਹਿੰਦੇ ਪਈ ਇੱਕ ਟਾਈਮ ਦੇ ਉੱਤੇ 71% ਲੇਕ ਔਰੋਵਿਲ ਫੁੱਲ ਹੁੰਦੀ ਹੈਗੀ ਆ। ਸੋ ਵੱਖ-ਵੱਖ ਏਰੀਏ 'ਚ ਸਿਚੁਏਸ਼ਨ ਕਾਫੀ ਚੇਂਜ ਹੋ ਰਹੀ ਆ, ਕਿਉਂਕਿ ਹਜੇ ਵੀ ਬਹੁਤ ਜ਼ਿਆਦਾ ਮੀਂਹ ਤੇ ਸਨੋ ਪੈ ਰਿਹਾ ਹੈਗਾ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ, ਜਿੱਥੇ ਕਿ LAPD ਨੇ ਅੱਜ ਕਿਹਾ ਆ ਵੀ ਅਸੀਂ ਇੱਕ ਤਰ੍ਹਾਂ ਦੇ ਨਾਲ ਬਹੁਤ ਦੁਖੀ ਫੀਲ ਕਰ ਰਹੇ ਹਾਂ। ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਗੋਲੀ ਜਦੋਂ ਚਲਾਈ ਗਈ ਸੀ, ਉਸ ਦੇ ਦੌਰਾਨ 14 ਸਾਲਾਂ ਦੀ ਜਿਹੜੀ ਬੱਚੀ ਆ, ਉਸ ਦੀ ਮੌਤ ਹੋ ਗਈ ਸੀ। ਵੈਲੈਂਟੀਨਾ ਔਰਨੈਲਾ ਪਿਰਾਲਟਾ 14 ਸਾਲਾਂ ਦੀ, ਲਾਸ ਐਂਜਲਸ ਨੂੰ ਆਈ ਸੀ। ਨੇਟਿਵ ਉਹ ਚਿਲੀ ਜਿਹੜਾ ਮੁਲਕ ਆ, ਉੱਥੇ ਦੀ ਸੀਗੀ। ਕ੍ਰਿਸਮਸ ਦੇ ਦੌਰਾਨ ਫੇਟਲੀ ਸ਼ਾਟ ਹੋ ਗਈ ਇਹ ਜਿਹੜੀ ਯੰਗ ਗਰਲ ਸੀਗੀ। ਸੋ ਇਹਦਾ ਕਾਫੀ ਹਾਹਾਕਾਰ ਪੂਰੀ ਦੁਨੀਆ ਦੇ ਵਿੱਚ ਇਹਦੀ ਮਚੀ ਆ ਵੀ ਬਹੁਤ ਮਾੜਾ ਕੰਮ ਹੋਇਆ ਹੈਗਾ। ਸੈਂਟਾ ਕਲਾਰਾ ਕਾਉਂਟੀ ਨੇ ਨਵੀਂ ਵਾਰਨਿੰਗ ਅਨਾਊਂਸ ਕੀਤੀ ਆ ਕੋਵਿਡ ਦੇ ਸੰਬੰਧ ਦੇ ਵਿੱਚ। ਕੇਸਾਂ ਦੀ ਗਿਣਤੀ ਜ਼ਿਆਦਾ ਵੱਧ ਰਹੀ ਆ, ਉਹਨੂੰ ਦੇਖਦੇ ਹੋਏ ਸੈਂਟਾ ਕਲਾਰਾ ਕਾਉਂਟੀ ਦੇ ਹੈਲਥ ਆਫੀਸ਼ੀਅਲਸ ਡਾਕਟਰ ਕੋਡੀ ਨੇ ਇਹ ਕਿਹਾ ਆ ਵੀ ਪਿਛਲੇ 2 ਹਫ਼ਤਿਆਂ ਦੇ ਦੌਰਾਨ ਕੇਸਾਂ ਦੀ ਗਿਣਤੀ ਟ੍ਰਿਪਲ ਹੋ ਗਈ ਆ, 3 ਟਾਈਮਸ ਹੋ ਗਈ ਆ। ਸੋ ਉਹਨੂੰ ਦੇਖਦੇ ਹੋਏ ਜਿਹੜੇ ਹੈਲਥ ਇੰਡਸਟਰੀ ਦੇ ਵਿੱਚ ਵਰਕਰਸ ਆ, ਉਹਨਾਂ ਨੂੰ ਬੂਸਟਰ ਸ਼ਾਟ ਵੀ ਲਵਾਉਣਾ ਪਊਗਾ। ਸੋ 3 ਟੀਕੇ ਉਹਨਾਂ ਦੇ ਕੋਲ ਲੱਗੇ ਹੋਣੇ ਚਾਹੀਦੇ ਹੈਗੇ ਆ, ਕਿਉਂਕਿ ਕਈ ਲੋਕ ਇਹ ਪਸੰਦ
ਨਹੀਂ ਕਰ ਰਿਹਾ। ਕੰਟਰਾ ਕੋਸਟਾ ਕਾਉਂਟੀ ਨੇ ਵੀ ਆਲਰੇਡੀ ਰਿਕੁਆਇਰ ਕਰ ਲਿਆ ਕਿ ਬੂਸਟਰ ਮੈਂਡੇਟ ਆ ਸਾਰੇ ਜਿਹੜੇ ਫਾਇਰ ਰਿਸਪੋਂਡੈਂਟਸ ਜਾਂ ਫਸਟ ਰਿਸਪੋਂਡੈਂਟਸ ਹੈਗੇ ਆ। ਸੋ ਜਿਹੜੇ ਵਰਕਰਸ ਆ ਉਹਨਾਂ ਦੇ ਕੋਲ ਜਨਵਰੀ 24 ਹੈਗੀ ਆ ਆਪਣੇ ਸਾਰੇ ਵੈਕਸੀਨ ਲਵਾਉਣ ਦੀ, ਨਹੀਂ ਤਾਂ ਉਹਨਾਂ ਨੂੰ ਛੁੱਟੀ ਦਿੱਤੀ ਜਾਊਗੀ। ਪਿਛਲੇ ਕਈ ਦਿਨਾਂ ਤੋਂ ਮੈਂ ਤੁਹਾਡੇ ਨਾਲ ਕੈਲੀਫੋਰਨੀਆ ਦੇ ਵਿੱਚ ਨਵੇਂ ਲਾਜ਼ ਜਿਹੜੇ ਬਣਨ ਜਾ ਰਹੇ ਆ ਜਨਵਰੀ 1 2022 ਤੋਂ, ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਰਹੇ ਆ। ਅੱਜ ਵੀ ਕੁਛ ਕੁ ਜਿਹੜੇ ਲਾਜ਼ ਆਪਾਂ ਮਿਸ ਕਰ ਗਏ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 770 ਦੇ ਕਰੀਬ ਨਵੇਂ ਬਿੱਲ ਜਿਹੜੇ ਸਾਈਨ ਕੀਤੇ ਆ ਅਕਤੂਬਰ ਦੇ ਵਿੱਚ। ਸੋ ਇਫੈਕਟ ਜਨਵਰੀ ਤੋਂ ਹੋਣੇ ਆ। ਮਿਨੀਮਮ ਵੇਜ ਦਾ ਬੜਾ ਇੰਪੋਰਟੈਂਟ ਬਿੱਲ ਆ। ਕੈਲੀਫੋਰਨੀਆ ਦੀ ਮਿਨੀਮਮ ਵੇਜ $14 ਹੋ ਜਾਣੀ ਆ ਜਨਵਰੀ 1 ਤੋਂ, ਅਤੇ ਜਿਹੜੇ ਇੰਪਲਾਇਰਸ ਦੇ 25 ਤੋਂ ਵੱਧ ਇੰਪਲਾਈ ਆ ਉਹਨਾਂ ਦੀ $15 ਮਿਨੀਮਮ ਵੇਜ ਹੋ ਜਾਣੀ ਹੈਗੀ ਆ। AV 1475 ਇਹ ਮਗ ਸ਼ਾਟ ਰਿਲੀਜ਼ਡ ਬਾਈ ਪੁਲਿਸ ਨਾਲ ਰਿਲੇਟਡ ਹੈਗਾ। ਕਹਿੰਦੇ ਭਈ ਇਹਦੇ ਨਾਲ ਲਾ ਇਨਫੋਰਸਮੈਂਟ ਏਜੰਸੀ ਜਿਹੜੀਆਂ ਮਗ ਸ਼ਾਟ ਲੈਂਦੀਆਂ ਆ ਉਹ ਸਸਪੈਕਟ ਦਾ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦੀਆਂ ਆ, ਅਤੇ ਉਹਦੇ ਸੰਬੰਧ ਦੇ ਵਿੱਚ ਹੁਣ ਕੁਛ ਲਿਮਿਟਸ ਲਾਈ ਜਾਊਗੀ ਤਾਂ ਕਿ ਜਿਹੜੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ, ਹਜੇ ਤੱਕ ਪ੍ਰੋਸੀਕਿਊਟ ਨਹੀਂ ਕੀਤਾ ਗਿਆ, ਉਹਨਾਂ ਦੇ ਮਗ ਸ਼ਾਟ ਸੋਸ਼ਲ ਮੀਡੀਆ 'ਤੇ ਨਾ ਪਾਏ ਜਾਣ। ਸੰਨ 2022 ਤੋਂ ਪੂਰੀ ਦੀ ਪੂਰੀ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਮੇਲ ਇਨ ਬੈਲਟਸ ਹੋਣਗੇ ਜਿੰਨੇ ਵੀ ਰਜਿਸਟਰਡ ਵੋਟਰ ਹੈਗੇ ਆ। ਸੋ ਸਾਰੇ ਜਾਣੇ ਬਾਈ ਮੇਲ ਆਪਣੀ ਵੋਟ ਪਾ ਸਕਣਗੇ। ਇੱਕ ਵੇਜ ਥੈਫਟ ਦਾ ਬਹੁਤ ਵੱਡਾ ਕਨਫਿਊਜ਼ਨ ਸੀ। AV 1003 ਨੇ ਕਲਾਸੀਫਾਈ ਕੀਤਾ ਹੈ ਇੰਟੈਂਸ਼ਨਲ ਥੈਫਟ ਆਫ ਵੇਜਸ ਬਾਈ ਐਨ ਐਮਪਲਾਇਰ। ਜੇ $950 ਤੋਂ ਜ਼ਿਆਦਾ ਹੈਗਾ 12 ਮਹੀਨਿਆਂ ਦੇ ਦੌਰਾਨ, ਉਸ ਨੂੰ ਗ੍ਰੈਂਡ ਥੈਫਟ ਕਰਕੇ ਜਾਣਿਆ ਜਾਊਗਾ, ਜਿਹਦੇ ਨਾਲ 1 ਸਾਲ ਦੀ ਜੇਲ੍ਹ ਹੋ ਸਕਦੀ ਆ ਅਤੇ $5000 ਦਾ ਫਾਈਨ ਹੋ ਸਕਦਾ ਹੈ। ਪਬਲਿਕ ਕੰਟਰੈਕਟਰਸ AV 1023 ਦੇ ਮੁਤਾਬਕ ਜਿੰਨੇ ਵੀ ਕੰਟਰੈਕਟਰ ਜਾਂ ਸਬ ਕੰਟਰੈਕਟਰ ਜਿਹੜੇ ਪਬਲਿਕ ਵਰਕਸ ਦੇ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਆ, ਉਹਨਾਂ ਨੂੰ ਪੇਰੋਲ ਰੈਕਰਡਸ ਇਲੈਕਟ੍ਰੋਨਿਕਲੀ ਪ੍ਰੋਵਾਈਡ ਕਰਨੇ ਪੈਣਗੇ। ਅਗਲਾ ਜਿਹੜਾ ਬਿੱਲ ਆ ਉਹ SV2 ਆ, ਜਿਹੜਾ ਪੁਲਿਸ ਮਿਸਕੰਡਕਟ ਦੇ ਸੰਬੰਧ ਦੇ ਵਿੱਚ ਆ। SV2 ਦੇ ਮੁਤਾਬਕ ਪੁਲਿਸ ਰਿਫਾਰਮ ਬਿੱਲ ਇਹਦਾ ਦੱਸਿਆ ਗਿਆ। ਇਹ 2021 ਦੇ ਵਿੱਚ ਸਾਈਨ ਹੋਇਆ ਸੀ ਅਤੇ ਬੜੀ ਜਲਦੀ ਇਹ ਲਾਗੂ ਹੋਣ ਜਾ ਰਿਹਾ, ਜਿਹਦੇ ਵਿੱਚ ਇਹ ਦੱਸਿਆ ਗਿਆ ਆ ਨਵੇਂ ਸਟੇਟ ਲਾਅ ਦੇ ਮੁਤਾਬਕ ਐਨਫੋਰਸਮੈਂਟ ਬੋਡੀ ਕੋਈ ਵੀ, ਚਾਹੇ ਉਹ ਪੁਲਿਸ ਵਾਲੇ ਹੈਗੇ ਆ, ਉਹਨਾਂ ਨੂੰ ਆਪਣੇ ਆਫਿਸਰਸ ਨੂੰ ਡੀਸਰਟੀਫਾਈ ਕਰਨਾ ਪਊਗਾ ਜਿਹੜੇ ਕਿਸੇ ਤਰ੍ਹਾਂ ਦੀ ਮਿਸਕੰਡਕਟ ਦੇ ਵਿੱਚ ਇਨਵੋਲਵ ਹੈਗੇ ਆ। ਅਸੈਂਸ਼ੀਅਲ ਕਿਕਿੰਗ ਦੈਮ ਆਊਟ ਆਫ ਦਾ ਪ੍ਰੋਫੈਸ਼ਨ, ਜੇ ਉਹ ਕਿਸੇ ਸੈਕਸ਼ੂਅਲ ਅਸੌਲਟ ਦੇ ਵਿੱਚ, ਪਰਜਰੀ ਦੇ ਵਿੱਚ, ਰੋਂਗਫੁਲ ਕਿਲਿੰਗ ਆਫ ਸਿਵਲੀਅਨਸ ਦੇ ਵਿੱਚ ਇਨਵੋਲਵ ਹੋਊਗੇ ਅਤੇ ਉਹਨਾਂ ਨੂੰ ਕੰਮ ਤੋਂ ਛੁੱਟੀ ਦਿੱਤੀ ਜਾਊਗੀ। ਕੈਲੀਫੋਰਨੀਆ ਸਟੇਟ ਦੇ ਵਿੱਚ 5 ਮਿਲੀਅਨ ਤੋਂ ਵੱਧ ਕਰੋਨਾ ਵਾਇਰਸ ਦੇ ਕੇਸ ਹੋ ਚੁੱਕੇ ਆ। ਸੋ ਇਹ ਬਹੁਤ ਵੱਡਾ ਨੰਬਰ ਹੈਗਾ ਆ ਜੇ ਬਾਕੀ ਸਟੇਟਸ ਦੇ ਮੁਕਾਬਲੇ ਦੇਖਿਆ ਜਾਵੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਬੜੀ ਹੀ ਗ੍ਰਿਮ ਮਾਈਲਸਟੋਨ ਇੱਕ ਰਿਪੋਰਟ ਪੇਸ਼ ਕੀਤੀ ਆ। ਕਹਿੰਦੇ ਭਈ ਇੰਨੇ ਜ਼ਿਆਦਾ ਕੇਸਾਂ ਦੀ ਗਿਣਤੀ ਵਧੀ ਹੈਗੀ ਆ। ਸਾਡੀ ਪੋਪੂਲੇਸ਼ਨ 40 ਮਿਲੀਅਨ ਦੇ ਕਰੀਬ ਹੈਗੀ ਆ, ਪਰ ਜਿਸ ਹਿਸਾਬ ਨਾਲ ਕੇਸਾਂ ਦੀ ਗਿਣਤੀ ਵੱਧ ਰਹੀ ਆ, ਇਹ ਬਹੁਤ ਖਤਰਨਾਕ ਨੰਬਰਸ ਹੈਗੇ ਆ। ਕੈਲੀਫੋਰਨੀਆ ਦੇ ਇੱਕ ਕਮਿਸ਼ਨ ਨੇ ਇਹ ਕਲੇਮ ਕੀਤਾ ਹੈ ਵੀ ਬਹੁਤ ਸਾਰੇ ਰੀਟੇਲਰਸ ਜਿਹੜੇ ਸਟੋਰ ਓਨਰਸ ਹੈਗੇ ਆ, ਗੈਸ ਸਟੇਸ਼ਨ ਓਨਰਸ ਆ, ਉਹ ਪਲਾਸਟਿਕ ਬੈਗਸ ਨੂੰ ਹਜੇ ਵੀ ਯੂਜ਼ ਕਰ ਰਹੇ ਆ ਅਤੇ ਇਹ ਉਸ ਲਾਅ ਨੂੰ ਇੱਕ ਤਰ੍ਹਾਂ ਦੇ ਨਾਲ ਵਾਇਲੇਟ ਕਰ ਰਹੇ ਆ, ਡਿਸੈਪਟਿਵ ਲੇਬਲਿੰਗ ਕਰ ਰਹੇ ਆ। ਕੈਲੀਫੋਰਨੀਆ ਦੇ ਵਿੱਚ ਸੈਨ ਡੀਗੋ ਤੋਂ ਖਬਰ ਆ ਰਹੀ ਆ, ਜਿੱਥੇ ਕਿ ਇੱਕ 22 ਸਾਲਾਂ ਦਾ ਵਾਈਟ ਸੁਪਰਮੈਸਿਸਟ ਨੂੰ ਸੈਂਟੈਂਸ ਕੀਤਾ ਗਿਆ ਫੈਡਰਲ ਪ੍ਰਿਜ਼ਨ ਦੇ ਵਿੱਚ, ਕਿਉਂਕਿ ਉਸਨੇ ਇੱਕ ਬੀਬੀ ਦਾ ਕਤਲ ਕਰ ਦਿੱਤਾ ਸੀ ਅਤੇ 3 ਜਾਣਿਆਂ ਨੂੰ ਫੱਟੜ ਕਰ ਦਿੱਤਾ ਸੀ ਇੱਕ ਸਦਰਨ ਕੈਲੀਫੋਰਨੀਆ ਦੇ ਵਿੱਚ ਸਿਨੇਗੋਗ ਅਟੈਕ ਦੇ ਨਾਲ। 2019 ਦੇ ਵਿੱਚ ਇਹ ਕੁਝ ਵਾਪਰਿਆ ਸੀ। ਜੌਨ ਟੀ ਅਰਨੈਸਟ
ਨੇ ਕਿਸੇ ਤਰ੍ਹਾਂ ਵੀ ਕੋਰਟ ਰੂਮ ਦੇ ਵਿੱਚ ਬੋਲਣ ਤੋਂ ਨਾਂਹ ਕਰ ਦਿੱਤੀ, ਪਰ ਇਸ ਨੂੰ ਹੁਣ ਚਾਰਜ ਕੀਤਾ ਗਿਆ ਹੈਗਾ ਆ। ਸੈਕਿੰਡ ਟਰਮ ਉਹਦੀ ਜਿਹੜੀ ਆ ਉਸ ਨੂੰ ਮਿਲੀ ਆ ਸਿਨਾਗੋਗ ਅਟੈਕ ਦੇ ਸੰਬੰਧ ਦੇ ਵਿੱਚ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਵੀ ਫ੍ਰਿਜ਼ਨੋ ਸਿਟੀ ਕੌਂਸਲ ਦੇ ਜਿਹੜੇ ਸਟੂਡੈਂਟਸ ਆ, ਉਹ ਹੁਣ ਉਹਨਾਂ ਨੂੰ ਸਿਟੀ ਵੱਲੋਂ ਇੱਕ ਫੰਡਿੰਗ ਮਿਲੀ ਆ ਹੋਮ ਕੀ 2.0 ਪ੍ਰੋਜੈਕਟ ਦੇ ਅੰਡਰ, ਜਿਹਦੇ ਮੁਤਾਬਕ ਇੱਕ ਹੋਟਲ ਨੂੰ ਕਨਵਰਟ ਕੀਤਾ ਗਿਆ ਆ ਸਟੂਡੈਂਟ ਹਾਊਸਿੰਗ ਦੇ ਸੰਬੰਧ ਦੇ ਵਿੱਚ। ਫ੍ਰਿਜ਼ਨੋ ਸਿਟੀ ਕਾਲਜ ਦੇ ਸਟੂਡੈਂਟਸ ਉਹਨਾਂ ਨੇ ਪਾਰਟਨਰਸ਼ਿਪ ਕੀਤੀ ਆ ਸਿਟੀ ਆਫ ਫ੍ਰਿਜ਼ਨੋ, ਡਿਵੈਲਪਰਸ ਅਪ ਹੋਲਡਿੰਗਸ ਤੇ RH ਕਮਿਊਨਿਟੀ ਬਿਲਡਰਸ ਤੇ ਫ੍ਰਿਜ਼ਨੋ ਇਕਨੋਮਿਕ ਓਪਰਚੁਨਿਟੀ ਕਮਿਸ਼ਨ। ਸੋ ਇਹ ਸਾਰੇ ਰਲ ਕੇ ਜਿਹੜਾ ਇਹ ਹੋਟਲ ਆ ਇਸ ਨੂੰ ਕਨਵਰਟ ਕਰਕੇ ਇੱਕ ਤਰ੍ਹਾਂ ਨਾਲ ਸਟੂਡੈਂਟ ਹਾਊਸਿੰਗ ਦੇ ਲਈ ਵਰਤਿਆ ਜਾਊਗਾ। ਸੋ ਜੋ ਕਿ ਵਧੀਆ ਹੈ, ਕਿਉਂਕਿ ਉੱਥੇ ਵੀ ਰੈਂਟਸ ਬਹੁਤ ਇਨਕਰੀਜ਼ ਹੋ ਗਿਆ ਤੇ ਸਟੂਡੈਂਟਸ ਨੂੰ ਅਪਾਰਟਮੈਂਟਸ ਵਗੈਰਾ ਨਹੀਂ ਮਿਲ ਰਹੀਆਂ। ਵੇਕਰਸਫੀਲਡ ਤੋਂ ਖਬਰ ਆ ਰਹੀ ਹੈ, ਜਿੱਥੇ ਕਿ ਡੱਚ ਬ੍ਰਦਰਸ ਇੱਕ ਆਪਣੀ 5ਵੀਂ ਲੋਕੇਸ਼ਨ 15 ਸਾਊਥ ਚੈਸਟਰ ਐਵਨਿਊ ਦੇ ਉੱਤੇ ਖੋਲ੍ਹਣ ਜਾ ਰਹੇ ਆ। ਡੱਚ ਬ੍ਰਦਰਸ ਦੇ ਸਟੋਰ ਜਿਹੜੇ ਆ ਸੈਂਟਰਲ ਵੈਲੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਰਹੇ ਹੈਗੇ ਆ। ਇਸ ਤੋਂ ਪਹਿਲਾਂ ਇੱਕ ਕੋਲੰਬਸ ਸਟਰੀਟ ਦੇ ਉੱਤੇ ਵੇਕਰਸਫੀਲਡ 'ਚ ਹੈਗਾ ਆ, ਕੈਲੀਫੋਰਨੀਆ ਐਵਨਿਊ ਦੇ ਉੱਤੇ, ਕੈਲੋਵੇ ਡਰਾਈਵ ਤੇ ਪਨਾਮਾ ਲੇਨ ਦੇ ਉੱਤੇ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੁਛ ਬਰਗਰਸ ਨੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਤੇ ਲੌਬੀਇਸਟ ਦੇ ਆਫਿਸਰਸ ਨੂੰ ਭੰਨਿਆ, ਉਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਉੱਥੋਂ ਚੋਰੀ ਵੀ ਕੀਤੀ ਹੈਗੀ ਆ। 10 ਸਟੋਰੀ ਬਿਲਡਿੰਗ ਜਿਹੜੀ ਕੁਛ ਬਲਾਕ ਤੋਂ ਹੀ ਆ ਕੈਪੀਟਲ ਤੋਂ, ਇੰਟਰਸੈਕਸ਼ਨ ਆਫ 9th ਤੇ ਕੇ ਸਟਰੀਟ ਦੇ ਉੱਥੇ ਇਹਨਾਂ ਨੇ ਚੋਰੀ ਕੀਤੀ ਹੈਗੀ ਆ। ਰੂਬੀਕੌਨ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਇਸ ਨੂੰ ਮੈਨੇਜ ਕਰਦੀ ਆ ਤੇ ਜਿਹੜੇ ਟੈਨੈਂਟਸ ਅਫੈਕਟ ਹੋਏ ਆ, ਕੈਲੀਫੋਰਨੀਆ ਫੈਡਰੇਸ਼ਨ ਆਫ ਟੀਚਰਸ, ਕੈਲੀਫੋਰਨੀਆ ਸਟ੍ਰੈਟਜਿਕ ਐਡਵਾਈਜ਼ਰਸ, ਰੀਵ, ਐਡ ਬॉयਜ਼, ਕੈਲੀਫੋਰਨੀਆ ਐਸੋਸੀਏਸ਼ਨ ਫਾਰ ਅਡਲਟ ਡੇ ਸਰਵਿਸ ਤੇ ਕੈਲੀਫੋਰਨੀਆ ਏਅਰ ਪੋਲੂਸ਼ਨ ਕੰਟਰੋਲ ਆਫਿਸਰ ਐਸੋਸੀਏਸ਼ਨ। ਸੋ ਇਹ ਸਾਰੇ ਆਫਿਸਰਸ ਅਫੈਕਟ ਹੋਏ ਆ ਇਸ ਚੋਰੀ ਦੇ ਨਾਲ। ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਫਿਰ ਉੱਪਰ ਗਈ ਆ। ਡਾਓ ਜੋਨ ਇੰਡਸਟਰੀਅਲ 95.83 ਅਪ ਗਿਆ, ਕਲੋਜ਼ ਹੋਇਆ 36,398.21 ਤੇ। ਨੈਸਡੈਕ 99.54 ਡਾਊਨ ਗਿਆ, ਕਲੋਜ਼ ਹੋਇਆ 15,781.72 ਤੇ ਇਸੇ ਤਰ੍ਹਾਂ S&P ਇੰਡੈਕਸ ਡਾਊਨ ਗਿਆ ਆ 4.84। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 65 ਪੈਸੇ ਦੇ ਬਰਾਬਰ ਰਹੀ ਆ। ਸੋ ਸਰੋਤਿਓ, ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਇਹ ਸਾਡਾ ਅੱਜ ਦਾ ਪ੍ਰੋਗਰਾਮ